ਕਿਸੇ ਦੇ ਘਰ ਤੇ ਲੱਗੀ ਹੋਈ ਏ ਸੋਨ ਸੁਨਹਿਰੀ ਪੰਨੀ ਤੇ ਕੋਈ ਵਿਚਾਰਾ ਕੋਠੇ ਉੱਤੇ ਬੰਨ ਨਹੀਂ ਸਕਿਆ ਬੰਨੀ ਤੇ ਕਿਸੇ ਨੂੰ ਚੋਪੜੀਆਂ ਨੇ ਦੋ ਦੋ ਕਿਸੇ ਨੂੰ ਰੁੱਖੀ ਖੰਨੀ ਤੇ ਦੁਨੀਆ ਵੰਨ ਸਵੰਨੀ ਬਾਵਾ ਦੁਨੀਆ ਵੰਨ ਸਵੰਨੀ ਡੰਡਾ ਪੀਰ ਵਿਗੜਿਆਂ ਤਿਗੜਿਆਂ ਦਾ। ਜਿਹੜਾ ਬੰਦਾ ਬਿਲਕੁਲ ਗੱਲਬਾਤ ਮੁਹੱਬਤ ਪਿਆਰ ਨਾਲ ਗੱਲ ਸੁਣ ਕੇ ਨਾ ਮੁੜੇ ਫੇਰ ਵੀ ਪੁੱਠੇ ਪਾਸੇ ਜਾਏ ਤੇ ਜ਼ਾਹਰ ਹੈ ਫਿਰ ਉਹ ਡੰਡੇ ਨਾਲ ਠੀਕ ਹੁੰਦਾ ਹੈ। ਦੋ ਚਾਰ ਉਹਦੀ ਕੁਟਾਈ ਹੋਏਗੀ ਇੱਕ ਦੋ ਦਫਾ ਤੇ ਉਹ ਫਿਰ ਸਿੱਧਾ ਹੋ ਜਾਏਗਾ। ਘਰ ਦੀ ਸ਼ੱਕਰ ਬੂਰੇ ਵਰਗੀ ਹਾਂਜੀ ਤੇ ਗੁੜ ਚੋਰੀ ਦਾ ਮਿੱਠਾ। ਜਿਹੜੀ ਸ਼ਾਇਦ ਇਨਸਾਨ ਦੇ ਕੋਲ ਨਹੀਂ ਨਾ ਕੋਲ ਹੁੰਦੀ ਹੈ ਨਾ ਜੀ ਉਹਦੀ ਉਹ ਜਿਹੜਾ ਕਦਰ ਕੀਮਤ ਨੂੰ ਭੁਲਾ ਦਿੰਦਾ। ਜਿਹੜੀ ਉਹਦੇ ਵੱਸ 'ਚ ਨਹੀਂ ਹੁੰਦੀ ਜਿਹੜੀ ਉਹਦੇ ਹੱਥ 'ਚ ਨਹੀਂ ਹੁੰਦੀ ਉਹਨੂੰ ਉਹ ਮਤਲਬ ਸਮਝਦਾ ਕਿ ਭੱਜ ਭੱਜ ਕੇ ਉਧਰ ਨੂੰ ਜਾਂਦਾ ਹੈ। ਸਾਡੀ ਬਿੱਲੀ ਤੇ ਸਾਨੂੰ ਹੀ ਮਿਆਉ। ਇਸ ਖਾਣ ਵਿੱਚ ਇਹ ਦੱਸਿਆ ਗਿਆ ਕਿ ਬਦ ਫਿਤਰਤ ਲੋਕ ਕਿਸੇ ਦੀ ਨੇਕੀ ਭੁਲਾ ਦਿੰਦੇ ਨੇ। ਜਿਹੜੇ ਚੰਗੇ ਨੇ ਨਾ ਜੀ ਨੇਕਾਂ ਤੇ ਜੇ ਨੇਕੀ ਕਰੀਏ ਤੇ ਉਮਰਾਂ ਨਹੀਂ ਭੁਲਾਉਂਦੇ। ਕੰਜਰ ਸੋ ਜੋ ਗੈਰ ਤੋਂ ਬਾਹਰ ਹੋਵੇ। ਹਾਂਜੀ ਜਿਵੇਂ ਭਾਬੜਾ ਬਿਨਾ ਇਸ਼ਨਾਨ ਹੋਵੇ। ਕੰਜਰ ਕਿਸੇ ਦੀ ਜ਼ਾਤ ਨਹੀਂ ਹੁੰਦੀ। ਹਾਂ ਕੰਜਰ ਉਹ ਹੁੰਦਾ ਜਿਹੜਾ ਕੰਜਰਾਂ ਦੇ ਕੰਮ ਕਰਨ ਲੱਗ ਪਵੇ। ਵਾਹ। ਜਿਹੜਾ ਆਪਣੀ ਅਣਖ ਤੇ ਗੈਰਤ ਨੂੰ ਵੇਚ ਦੇਵੇ ਲਾਲਚ ਦੇ ਪਿੱਛੇ। ਇੱਕ ਪਿਓ ਸਾਰੀ ਔਲਾਦ ਨੂੰ ਪਾਲਦਾ ਹੈ ਤੇ ਸਾਰੀ ਔਲਾਦ ਰਲ ਕੇ ਇੱਕ ਪਿਓ ਨੂੰ ਨਹੀਂ ਪਾਲ ਸਕਦੀ। ਇਹ ਜਦੋਂ ਕਮਜ਼ੋਰ ਸਨ ਔਲਾਦ ਉਦੋਂ ਪਿਓ ਨੇ ਉਹਨਾਂ ਨੂੰ ਪਾਲਿਆ ਉਹਨਾਂ ਦੀ ਰੱਖਿਆ ਕੀਤੀ ਉਹਨਾਂ ਦੀ ਸਾਂਭ ਸੰਭਾਲ ਕੀਤੀ ਉਹਨਾਂ ਦੀ ਪਾਲ ਪੋਸ ਕੀਤੀ। ਜੀ ਜੀ ਜੀ। ਲੇਕਿਨ ਜਦੋਂ ਮਾਂ ਪਿਓ ਦਾ ਟਾਈਮ ਹੁੰਦਾ ਵਡੇਰਿਆਂ ਕਮਜ਼ੋਰੀ ਦਾ ਹਾਂਜੀ ਉਸ ਵੇਲੇ ਉਹਨਾਂ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਪਾਲ ਪੋਸ ਕਰਨ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁ ਅਲੈਕੁਮ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ ਸਾਡਾ ਇਹ ਤਰਲਾ ਹੈ ਭਈ ਸਾਡੇ ਔਰ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਲੱਗਾ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਤੇ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ ਤੁਹਾਡੇ ਵੱਲੋਂ ਸਾਨੂੰ ਵੰਨ ਸਵੰਨੀਆਂ ਫਰਮਾਇਸ਼ਾਂ ਮੌਸੂਲ ਹੁੰਦੀਆਂ ਰਹਿੰਦੀਆਂ ਨੇ ਸਾਡੇ ਸਿਰ ਮੱਥੇ ਤੇ। ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਮਸਲਾ ਇੱਕ ਅਨਾਰ ਤੇ 100 ਬਿਮਾਰ ਵਾਲਾ ਹੋ ਜਾਂਦਾ ਹੈ। ਯਾਨੀ ਕੋਈ ਸਾਡੇ ਮੁਹਤਰਮ ਮੁਅੱਕਰ ਤੇ ਮੁਫੱਖਰ ਦਰਸ਼ਕ ਜਿਹੜੇ ਨੇ ਉਹਨਾਂ ਦਾ ਹੁਕਮ ਹੁੰਦਾ ਹੈ ਕਿ ਸੂਫੀਆਨਾ ਸ਼ਾਇਰੀ ਪੇਸ਼ ਕੀਤੀ ਜਾਏ। ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੇ ਬਹੁਤ ਸਾਰੇ ਆਸ਼ਿਕਾਨ ਨੇ। ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ, ਪੀਰ ਵਾਰਿਸ ਸ਼ਾਹ ਸੈਯਦ, ਹਜ਼ਰਤ ਮੀਆਂ ਮੁਹੰਮਦ ਬਖਸ਼ ਔਰ ਸਾਰੇ ਦੀਗਰ ਜਿਹੜੇ ਸਾਡੇ ਦੇਸ਼ ਪੰਜਾਬ ਦੇ ਮਾਨਯੋਗ ਸੂਫੀ ਸ਼ੁਆਰਾ ਨੇ ਉਹਨਾਂ ਦੇ ਲਖੂਕ ਉਸ਼ਾਕ ਨੇ। ਉਹ ਆਪਣਾ ਆਪਣਾ ਸ਼ੌਕ ਪੂਰਾ ਕਰਨਾ ਚਾਹੁੰਦੇ ਨੇ। ਉਹ ਫਰਮਾਉਂਦੇ ਨੇ ਭਈ ਜੀ ਸਾਡੇ ਪਸੰਦੀਦਾ ਸੂਫੀ ਸ਼ਾਇਰ ਜਿਹੜੇ ਨੇ ਉਹਨਾਂ ਦਾ ਕਲਾਮ ਅਸੀਂ ਪੇਸ਼ ਕਰੀਏ ਤੁਹਾਡੇ ਤੇ ਉਹਨਾਂ ਦੇ ਹਜ਼ੂਰ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮੁੰਡੀਕਾ ਹੈ ਅਜੋਕੀ ਪੀੜ੍ਹੀ ਦੇ ਸਾਡੇ ਤਲਬਾ ਉਹ ਤਾਲਿਬਾਤ ਉਹ ਗੀਤਾਂ ਨੂੰ ਤੇ ਲੋਕ ਗੀਤਾਂ ਨੂੰ ਪਸੰਦ ਕਰਦੇ ਨੇ। ਪਿਆਰਿਓ ਕੁਝ ਦੋਸਤਾਂ ਦਾ ਇਹ ਆਖਣਾ ਹੁੰਦਾ ਹੈ ਕਿ ਹਾਲਾਤ ਹਾਜ਼ਰਾ 'ਤੇ ਵੀ ਗੱਲਬਾਤ ਕੀਤੀ ਜਾਏ ਰੋਜ਼ਾਨਾ। ਅਲਗਰਜ਼ ਮੈਂ ਅਰਜ਼ ਇਹ ਕਰਨਾ ਚਾਹੁੰਦਾ ਵਾਂ
ਕਿ ਵੰਨ ਸਵੰਨੇ ਸਾਡੇ ਜਿਵੇਂ ਪਿਆਰੇ ਵੇਖਣ ਵਾਲੇ ਨੇ, ਇਸੇ ਤਰ੍ਹਾਂ ਹੀ ਉਹਨਾਂ ਦੀਆਂ ਵੰਨ ਸਵੰਨੀਆਂ ਸੱਧਰਾਂ ਵੀ ਹੁੰਦੀਆਂ ਨੇ, ਅਤੇ ਵੰਨ ਸਵੰਨੇ ਹੁਕਮ ਸਾਨੂੰ ਉਹਨਾਂ ਵੱਲੋਂ ਮੌਸੂਲ ਹੁੰਦੇ ਨੇ। ਅਤੇ ਅਸੀਂ ਪਿਆਰਿਓ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਨੇ ਆ ਕਿ ਕਦੀ ਕਿਸੇ ਨੂੰ ਨਾਰਾਜ਼ ਨਾ ਹੋਣ ਦਈਏ। ਇਸ ਵਾਸਤੇ ਕਦੀ ਅਸੀਂ ਸੂਫੀਆਨਾ ਸ਼ਾਇਰੀ ਤੁਹਾਡੇ ਹਜ਼ੂਰ ਪੇਸ਼ ਕਰ ਦਿੰਦੇ ਹਾਂ, ਕਦੀ ਫਿਰ ਤੁਹਾਡੇ ਹੁਕਮ ਦੇ ਮੁਤਾਬਕ ਅਖਾਣਾ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ। ਲੋਕ ਗੀਤਾਂ ਦਾ ਵੀ ਅਸੀਂ ਇਨਸ਼ਾਅੱਲਾ ਬਹੁਤ ਜਲਦ ਸ਼ੁਰੂ ਕਰਨ ਲੱਗੇ ਹਾਂ ਸਿਲਸਿਲਾ। ਔਰ ਮਜ਼ਾਹੀਆ ਸ਼ਾਇਰੀ ਕੁਛ ਦੋਸਤ ਕਹਿੰਦੇ ਨੇ ਉਹ ਵੀ ਸਾਨੂੰ ਸੁਣਵਾਇਆ ਕਰੋ। ਕੁਝ ਮਿਹਰਬਾਨਾਂ ਦਾ ਇਹ ਹੁਕਮ ਹੁੰਦਾ ਕਿ ਕੁਛ ਸ਼ੁਆਰਾ ਨੂੰ ਤੁਸੀਂ ਬੁਲਾਓ ਆਪਣੇ ਵਲੌਗਸ ਦੇ ਵਿੱਚ ਬਤੌਰ ਮਹਿਮਾਨ, ਅਤੇ ਉਹਨਾਂ ਦੇ ਨਾਲ ਪੋਡਕਾਸਟਸ ਰਿਕਾਰਡ ਕਰਕੇ ਅਤੇ ਉਹ ਵੀ ਸਾਨੂੰ ਸੁਣਾਇਆ ਕਰੋ। ਬਹਰਹਾਲ ਇਨਸ਼ਾਅੱਲਾ ਵਾਅਦਾ ਵੀ ਹੈ ਅਤੇ ਅੱਲਾਹ ਪਾਕ ਦੇ ਹਜ਼ੂਰ ਇਸਤਦਾ ਵੀ ਹੈ ਕਿ ਅੱਲਾਹ ਪਾਕ ਸਾਨੂੰ ਹਿੰਮਤ ਤਾਕਤ ਦੇ ਅਤੇ ਅਸੀਂ ਤੁਹਾਡੇ ਸਾਰੇ ਹੀ ਵੰਨ ਸਵੰਨੇ ਹੁਕਮ ਜਿਹੜੇ ਨੇ ਉਹਨਾਂ ਨੂੰ ਬਜਾ ਲਿਆ ਸਕੀਏ। ਅੱਜ ਤੁਹਾਨੂੰ ਇੱਕ ਬੜੀ ਪਿਆਰੀ ਨਜ਼ਮ ਸੁਣਾ ਕੇ ਤੇ ਅੱਜ ਦੇ ਵਲੌਗ ਦਾ ਆਗਾਜ਼ ਕਰਨੇ ਆ। ਬਾਬਾ ਜੀ ਅਬੀਰ ਅਬੂਜ਼ਰੀ ਮਰਹੂਮ ਮਗਫੂਰ, ਉਹਨਾਂ ਦੀ ਇਹ ਨਜ਼ਮ ਹੈ ਭਈ ਦੁਨੀਆ ਵੰਨ ਸਵੰਨੀ ਬਾਵਾ ਦੁਨੀਆ ਵੰਨ ਸਵੰਨੀ। ਤੇ ਫਰਮਾਉਂਦੇ ਨੇ ਵੀ ਕਿਸੇ ਦੇ ਘਰ ਤੇ ਲੱਗੀ ਹੋਈ ਏ ਸੋਨ ਸੁਨਹਿਰੀ ਪੰਨੀ, ਤੇ ਕੋਈ ਵਿਚਾਰਾ ਕੋਠੇ ਉੱਤੇ ਬੰਨ ਨਹੀਂ ਸਕਿਆ ਬੰਨੀ। ਤੇ ਕਿਸੇ ਨੂੰ ਚੋਪੜੀਆਂ ਨੇ ਦੋ ਦੋ, ਕਿਸੇ ਨੂੰ ਰੁੱਖੀ ਖੰਨੀ, ਤੇ ਦੁਨੀਆ ਵੰਨ ਸਵੰਨੀ ਬਾਵਾ ਦੁਨੀਆ ਵੰਨ ਸਵੰਨੀ। ਤੇ ਕਿਸੇ ਨੇ ਪੂਜਿਆ ਹਰਿਦੁਆਰਾ, ਕਿਸੇ ਨੇ ਮੰਨਿਆ ਮੱਕਾ। ਇੱਥੇ ਕਿਸੇ ਦੇ ਰਸਤੇ ਵਿੱਚ ਵੀ ਲੱਗ ਨਹੀਂ ਸਕਿਆ ਡੱਕਾ। ਤੇ ਕਿਸੇ ਨੇ ਮੂਰਤੀ ਪੂਜੀ ਬਾਵਾ, ਕਿਸੇ ਨੇ ਮੂਰਤੀ ਭੰਨੀ, ਤੇ ਦੁਨੀਆ ਵੰਨ ਸਵੰਨੀ ਬਾਵਾ ਦੁਨੀਆ ਵੰਨ ਸਵੰਨੀ। ਤੇ ਕਿਸੇ ਨੂੰ ਮਿਲਦਾ ਹੈ ਧੱਕੋ ਧੱਕੀ, ਤੇ ਕਿਸੇ ਨੂੰ ਮਿਲਦਾ ਹੈ ਧੱਕਾ। ਤੇ ਕਿਸੇ ਦੇ ਘਰ ਵਿੱਚ ਦਾਣੇ ਹੀ ਦਾਣੇ, ਕਿਸੇ ਦੇ ਕੋਲ ਨਹੀਂ ਫੱਕਾ। ਤੇ ਕਿਸੇ ਦੇ ਖੀਸੇ ਫੁੱਲ ਨੇ ਬਾਵਾ, ਕਿਸੇ ਦੀ ਖਾਲੀ ਕੰਨੀ। ਤੇ ਦੁਨੀਆ ਵੰਨ ਸਵੰਨੀ ਬਾਵਾ ਦੁਨੀਆ ਵੰਨ ਸਵੰਨੀ। ਪਿਆਰਿਓ, ਆਓ ਤੁਹਾਡੇ ਭਿਜਵਾਏ ਹੋਏ ਅਖਾਣ ਤੇ ਤੁਹਾਡੇ ਸਵਾਲ ਤੇ ਤੁਹਾਡੇ ਭਿਜਵਾਏ ਹੋਏ ਅਸ਼ਆਰ ਤੇ ਦੋੜੇ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ। ਤੇ ਬਾਕੀ ਗੱਲਾਂ ਉੱਥੇ ਉਹਨਾਂ ਦੇ ਪਿੰਡ ਗਖੜ ਵਾਲੀ ਚੱਲ ਕੇ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलामु अलैकुम जनाबे अली जी बिस्मिल्लाह वालेकुम सलाम डॉक्टर साहब, खैरियाँ आओ जी, खैरियाँ आओ जनाब। बड़ी मेहरबानी जनाब बाजवा साहब। लो जी बाजवा साहब साढ़े बड़े प्यारे दर्शक, साढ़े बुजुर्ग, साढ़े मोहसन इंडिया तो गुरदासपुर तो बाबा जी अमरजीत सिंह जी 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 बड़े साढ़े नाल पक्के जुड़े ने, हर रोज़ कमेंट भी करते हैं साढ़े प्रोग्रामां दे हवाले दे नाल। उन्हां अखान भिजवाया भई डंडा पीर विगड़िया तिगड़िया दा। हाँ जी, यदि एक शक्ल ये भी है कि बिगड़िया दा पीर डंडा। हाँ हाँ जी, तो गल है जी कि जेड़ा इंसानी फितरत है जी कि ਉਹਦੇ ਵਿੱਚ ਸ਼ਰ ਰੱਖਿਆ ਗਿਆ ਹੈ, जी ਸ਼ਰਾਰਤ। ਉਹ ਕਾਨੂੰਨ ਨੂੰ ਤਰੋੜਨ ਦੀ ਵਾਲੇ ਪਾਸੇ ਬੜਾ ਭੱਜ ਕੇ ਜਾਂਦਾ ਹੈ, जी ਤੇ ਭਲਮਾਨਸੀ ਵਾਲੇ ਪਾਸੇ ਜਿਹੜਾ ਨਾ ਘਟ ਜਾਂਦਾ ਹੈ। हाँ ਤੇ ਜ਼ਾਹਰ ਜਿਹੜਾ ਬੰਦਾ ਵੀ ਕਾਨੂੰਨ ਨੂੰ ਤਰੋੜਦਾ ਹੈ ਉਹਦੇ ਵਾਸਤੇ ਫਿਰ ਕੋਈ ਕਾਨੂੰਨ ਕਾਇਦਾ ਵੀ ਮੌਜੂਦ ਹੁੰਦਾ ਹੈ, ਜਿਹੜਾ ਸਜ਼ਾਵਾਂ ਦਾ ਤੇ ਜਜ਼ਾਵਾਂ ਦਾ ਇੱਕ ਸਿਸਟਮ ਹੀ ਮੌਜੂਦ ਹੁੰਦਾ ਹੈ। जी जी ਤੇ ਜਿਹੜਾ ਬੰਦਾ ਬਿਲਕੁਲ ਗੱਲਬਾਤ ਮੁਹੱਬਤ ਪਿਆਰ ਨਾਲ ਗੱਲ ਸੁਣ ਕੇ ਨਾ ਮੁੜੇ, ਹਾਂ ਫੇਰ ਵੀ ਪੁੱਠੇ ਪਾਸੇ ਜਾਏ, ਤੇ ਜ਼ਾਹਰ ਹੈ ਫਿਰ ਉਹ ਡੰਡੇ ਨਾਲ ਠੀਕ ਹੁੰਦਾ ਹੈ। ਦੋ ਚਾਰ ਉਹਦੀ ਕੁਟਾਈ ਹੋਏਗੀ ਇੱਕ ਦੋ ਦਫਾ ਤੇ ਉਹ ਫਿਰ ਸਿੱਧਾ ਹੋ ਜਾਏਗਾ। हाँ ਤੋ ਮਤਲਬ ਇਹ ਹੈ ਕਿ ਬੜੀ ਸਿੱਧੀ ਗੱਲ ਹੈ ਕਿ ਜਿਹੜਾ ਨਾ ਸਿੱਧਾ ਹੋਵੇ, ਉਂਝ ਜਿਹਨੂੰ ਗੱਲ ਝੁਰਾਸ ਨਾ ਆਵੇ, ਭਲਮਾਨਸੀ ਸਮਝ ਨਾ ਆਵੇ। ਹਾਂਜੀ, ਤੁਸੀਂ ਸ਼ਰਾਫਤ ਨਾਲ ਗੱਲ ਕਰਦੇ ਹੋ ਤੇ ਉਹਨੂੰ ਸਮਝ ਨਹੀਂ ਆਉਂਦੀ, ਉਹ ਫਿਰ ਡਿੰਗੇ ਪਾਸੇ ਜਾਂਦਾ ਹੈ।
ਤੇ ਫਿਰ ਉਹ ਕਈਆਂ ਦੇ ਉਹ ਆਂਦੇ ਨਾ ਤੇਰੇ ਜਿਹੜੇ ਨੇ ਨਾ ਮੌਰ ਭੱਜਣਗੇ ਤੇ ਤੈਨੂੰ ਪਤਾ ਲੱਗੇਗਾ। ਸਹੀ ਹੋਏਗਾ। ਉਹ ਵੀ ਜਦੋਂ ਮੌਰਾਂ 'ਚ ਡੰਡਾ ਵੱਜੇ ਤੇ ਉਹ ਜਿਹੜੇ ਇਹੋ ਜਿਹੇ ਲੋਕ ਨੇ ਨਾ ਬਹੁਤੇ ਡਿੰਗੇ ਉਹ 1 ਮਿੰਟ 'ਚ ਸਿੱਧੇ ਹੋ ਜਾਂਦੇ। ਹਾਂ ਹਾਂਜੀ, ਤੋ ਇਸ ਵਾਸਤੇ ਜਿਹੜੇ ਬਦਫਿਤਰਤ ਲੋਕ ਨੇ ਉਹ ਸਿਰਫ ਡੰਡੇ ਨਾਲ ਹੀ ਠੀਕ ਹੋ ਸਕਦੇ। ਸਾਹਿਬ ਉਹ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਪੀਰ ਉਹ ਮੁਰਸ਼ਦ ਜਿਹੜਾ ਨਾ ਜੀ, ਮੁਰਸ਼ਦ ਲਫ਼ਜ਼ ਇਹਦਾ ਮਤਲਬ ਹੁੰਦਾ ਰੁਸ਼ਦ ਵੱਲ ਖੜਨ ਵਾਲਾ। ਰੁਸ਼ਦ ਅਰਬੀ ਦਾ ਲਫ਼ਜ਼ ਹੈ, ਯਾਨੀ ਨੇਕੀ ਵੱਲ ਬੁਲਾਉਣ ਵਾਲਾ। ਬੁਲਾਰ ਜਿਹੜਾ ਹੁੰਦਾ ਉਹਨੂੰ ਅਸੀਂ ਆਖਦੇ ਹਾਂ ਮੁਰਸ਼ਦ ਜਾਂ ਪੀਰ, ਜਿਹੜਾ ਸਾਨੂੰ ਸਿਰਾਤੇ ਮੁਸਤਕੀਮ ਸਿੱਧੇ ਰਾਹ ਵੱਲ ਟੋਰਦਾ। ਤੇ ਜਿਹੜੇ ਭਲੇ ਮਾਨਸ ਲੋਕ ਹੁੰਦੇ ਨੇ, ਨੇਕ ਫਿਤਰਤ, ਨੇਕ ਤਬਾ, ਉਹਨਾਂ ਦਾ ਤੇ ਪੀਰ ਕੋਈ ਅੱਲਾ ਦਾ ਨੇਕ ਬੰਦਾ ਹੀ ਹੁੰਦਾ ਜਿਹੜਾ ਨੇਕੀ ਦੀ ਗੱਲ ਕਰੇ, ਉਹ ਉਹਦੀ ਗੱਲ ਮੰਨ ਲੈਣ, ਉਹਦੇ ਪਿੱਛੇ ਟੁਰ ਪੈਣ, ਉਹਦੇ ਮੁਕੱਲਦ ਬਣ ਜਾਣ, ਉਹਦੇ ਮੁਰੀਦ ਬਣ ਜਾਣ, ਉਹ ਉਹਨਾਂ ਦਾ ਪੀਰ ਹੁੰਦਾ। ਤੇ ਜਿਹੜੇ ਵਿਗੜੇ ਤਿਗੜੇ ਬਦਕੁਮਾਸ਼ ਤੇ ਗੁੰਮਰਾਹ ਲੋਕ, ਵਿਗੜੇ ਤਿਗੜੇ ਜਿਨ੍ਹਾਂ ਨੂੰ ਆਖਿਆ ਗਿਆ ਹੈ, ਇਹ ਪੀਰ ਵਾਰਿਸ ਸ਼ਾਹ ਦੇ ਇੱਕ ਮਿਸਰੇ ਦਾ ਅੱਧਾ ਹਿੱਸਾ ਹੈ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਤੇ ਜਿਹੜੇ ਹੁਣ ਬਦਕੁਮਾਸ਼ ਨੇ, ਬਦਮੁਆਸ਼ ਨੇ, ਬਦ ਫਿਤਰਤ ਨੇ, ਬਦ ਤੀਨਤ ਨੇ, ਉਹਨਾਂ ਦਾ ਪੀਰ ਵਾਰਿਸ ਸ਼ਾਹ ਆਖਦੇ ਨੇ ਉਹ ਡੰਡਾ ਹੀ ਹੁੰਦਾ। ਉਹ ਹੀ ਉਹਨਾਂ ਨੂੰ ਫਿਰ ਰਾਹ ਰਾਸਤ 'ਤੇ ਲਿਆਉਂਦਾ। ਜਿਵੇਂ ਨੇਕ ਲੋਕਾਂ ਨੂੰ ਅੱਲਾ ਦੇ ਵਲੀ ਤੇ ਪੀਰ ਮੁਰਸ਼ਦ ਨੇਕੀ ਦੇ ਰਸਤੇ 'ਤੇ ਪਾ ਲੈਂਦੇ ਨੇ ਤੇ ਸਿੱਧੇ ਰਸਤੇ ਪਾ ਲੈਂਦੇ ਨੇ, ਇਸ ਤਰ੍ਹਾਂ ਗੁੰਮਰਾਹਾਂ ਨੂੰ ਤੇ ਬਦ ਫਿਤਰਤਾਂ ਨੂੰ ਡੰਡਾ ਫਿਰ ਸਿੱਧਾ ਰਾਹ ਵਹਾਉਂਦਾ ਤੇ ਸਿਰਾਤ ਮੁਸਤਕੀਮ 'ਤੇ ਟੋਰਦਾ। ਉਹ ਡੰਡਾ ਭਾਵੇਂ ਕਾਨੂੰਨ ਦਾ ਹੋਵੇ, ਭਾਵੇਂ ਤਾਜ਼ੀਰਾਤ ਦਾ ਹੋਵੇ, ਕਿਉਂਕਿ ਜ਼ੇਰੇ ਤਾਜ਼ੀਰ ਤੇ ਉਹਨੇ ਆਉਣਾ ਜਦੋਂ ਉਹਨੇ ਕੋਈ ਗੁਨਾਹ ਕਰਨਾ, ਫਿਰ ਤਾਜ਼ੀਰ ਦਾ ਡੰਡਾ ਉਹਦੇ ਤੇ ਚੱਲਣਾ। ਤੇ ਜੇ ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਕਾਬਲੇ ਦਸਤਅੰਦਾਜ਼ੀ ਹੈ, ਪੁਲਿਸ ਹੈ, ਤੇ ਫਿਰ ਉਹਨੂੰ ਉਹਦਾ ਮਾਂ ਬਾਪ, ਕੋਈ ਉਸਤਾਦ, ਉਹ ਵੀ ਡੰਡੇ ਨਾਲ ਸਿੱਧਾ ਪੱਧਰਾ ਕਰ ਦਿੰਦਾ ਹੈ। ਇਸ ਵਾਸਤੇ ਇਸਤੇਮਾਲ ਚੂੰਕਿ ਡੰਡਾ ਹੁੰਦਾ ਹੈ ਤੇ ਤਾਂ ਆਖਿਆ ਗਿਆ ਹੈ ਕਿ ਵਿਗੜਿਆਂ ਤਿਗੜਿਆਂ ਦਾ ਪੀਰ ਡੰਡਾ ਹੈ। ਲਓ ਜੀ, ਬਾਜਵਾ ਸਾਹਿਬ ਤਾਹਿਰ ਮੁਰਾਦ ਭੁੱਟਾ ਸਾਹਿਬ ਨੇ ਹਕੂਮਤ ਪੰਜਾਬ ਦੇ ਮਹਿਕਮਾ ਤਾਮੀਰਾਤ ਦੇ ਡਾਇਰੈਕਟਰ ਨੇ, ਸਾਡੇ ਬੜੇ ਪਿਆਰੇ ਵਿਓਰ ਵੀ ਨੇ। ਉਹਨਾਂ ਇੱਕ ਅਖਾਣ ਭਿਜਵਾਇਆ ਹੈ ਭਈ ਘਰ ਦੀ ਸ਼ੱਕਰ ਬੂਰੇ ਵਰਗੀ, ਹਾਂਜੀ ਤੇ ਗੁੜ ਚੋਰੀ ਦਾ ਮਿੱਠਾ। ਹਾਂਜੀ, ਇਹਦੇ 'ਚ ਦੱਸਿਆ ਗਿਆ ਨਾ ਜੀ, ਭੁੱਟਾ ਸਾਹਿਬ ਨੇ ਜਿਹੜਾ ਅਖਾਣ ਕੱਲਿਆ ਕਿ ਜਿਹੜੀ ਸ਼ੈ ਬੰਦੇ ਦੇ ਕੋਲ ਹੋਵੇ ਨਾ ਜੀ ਖੁੱਲੀ ਮਕਦਾਰ ਵਿੱਚ, ਉਹਦੀ ਕਦਰ ਨਹੀਂ ਉਹਨੂੰ ਹੁੰਦੀ। ਤੇ ਉਹ ਭਾਵੇਂ ਬਹੁਤੀ ਵੱਡ ਮੁੱਲੀ ਵੀ ਹੋਵੇ, ਵੱਡ ਮੁੱਲੀ ਵੀ ਹੋਵੇ, ਉਹ ਕੀਮਤੀ ਵੀ ਹੋਵੇ, ਲੇਕਿਨ ਇਨਸਾਨੀ ਫਿਤਰਤ ਇਹ ਕਿ ਉਹ ਬਾਹਰੋਂ ਚੋਰੀ ਕਰਨ ਨੂੰ ਜਾਂ ਖੋਹ ਖਿੰਝ ਕਰਕੇ ਖਾਣ ਨੂੰ ਨਾ, ਉੱਥੋਂ ਜਿਹੜੀ ਸ਼ੈ ਉਹ ਖੋਹ ਖਿੰਝ ਕੇ ਲਿਆਏਗਾ ਉਹ ਉਹਨੂੰ ਜ਼ਿਆਦਾ ਚੰਗੀ ਲੱਗੇਗੀ, ਚੋਖੀ ਚੰਗੀ ਲੱਗੇਗੀ, ਚੋਖੀ ਸਵਾਦਲੀ ਲੱਗੇਗੀ। ਹਾਲਾਂਕਿ ਸ਼ੱਕਰ ਜਿਹੜੀ ਹੈ ਮਤਲਬ ਇਹ ਹੈ ਕਿ ਉਹ ਬੜੀ ਆਲਾ ਚੀਜ਼ ਹੈ ਸਿਹਤ ਵਾਸਤੇ ਵੀ, ਲੇਕਿਨ ਚੋਰੀ ਕੀਤਾ ਹੋਇਆ ਗੁੜ ਜਿਹੜਾ ਨਾ ਉਹ ਉਹਨੂੰ ਜ਼ਿਆਦਾ ਮਿੱਠਾ ਲੱਗਦਾ। ਹਾਲਾਂਕਿ ਸ਼ੱਕਰ ਵੀ ਓਨੀ ਮਿੱਠੀ ਹੁੰਦੀ ਹੈ, ਪਰ ਇਹ ਘਰ ਦੀ ਹੈ, ਉਹਦੇ ਕੋਲ ਹੈ, ਉਹਦੀ ਉਹਨੂੰ ਵਟਕ ਨਹੀਂ। ਜਿਹੜੀ ਸ਼ਾਇਦ ਇਨਸਾਨ ਦੇ ਕੋਲ ਨਹੀਂ ਨਾ, ਕੋਲ ਹੁੰਦੀ ਹੈ ਨਾ ਜੀ, ਉਹਦੀ ਉਹ ਜਿਹੜਾ ਕਦਰ ਕੀਮਤ ਨੂੰ ਭੁਲਾ ਦਿੰਦਾ। ਜਿਹੜੀ ਉਹਦੇ ਵੱਸ 'ਚ ਨਹੀਂ ਹੁੰਦੀ, ਜਿਹੜੀ ਉਹਦੇ ਹੱਥ 'ਚ ਨਹੀਂ ਹੁੰਦੀ, ਉਹਨੂੰ ਉਹ ਮਤਲਬ ਸਮਝਦਾ ਕਿ ਭੱਜ ਕੇ ਉਧਰ ਨੂੰ ਜਾਂਦਾ ਹੈ ਕਿ ਮੈਂ ਉਹ ਵੀ ਲੱਲਾਂ, ਭਾਵੇਂ ਉਹ ਉਹਦੇ ਤੋਂ ਘਟੀਆ ਹੀ ਹੋਵੇ। ਹਾਂਜੀ, ਤੋ ਇਸ ਅਖਾਣ 'ਚ ਇਹ ਦੱਸਿਆ ਗਿਆ ਕਿ ਜਿਹੜੇ ਚੋਰੀ ਕਰਨ ਵਾਲੇ ਭੈੜੀ ਫਿਤਰਤ ਦੇ ਲੋਕ ਨੇ, ਉਹਨਾਂ ਨੂੰ ਘਰ ਵਿੱਚ ਪਈ ਸ਼ਾਇਦ ਤੇ ਕੋਈ ਸਵਾਦ ਨਹੀਂ ਦਿੰਦੀ, ਲੇਕਿਨ ਚੋਰੀ ਕਰਕੇ ਉਹਨਾਂ ਦੀ ਆਦਤ ਹੁੰਦੀ ਹੈ ਖਾਣੇ ਦੀ, ਤਾਂ ਉਹਦਾ ਉਹਨਾਂ ਨੂੰ ਜ਼ਿਆਦਾ ਸਵਾਦ ਆਉਂਦਾ ਹੈ। ਹਾਂਜੀ। ਲਓ ਜੀ ਪਿਆਰਿਓ, ਘਰ ਦੀ ਸ਼ੱਕਰ ਬੂਰੇ ਵਰਗੀ ਤੇ ਚੋਰੀ ਦਾ ਗੁੜ ਮਿੱਠਾ। ਇਹ ਇਨਸਾਨ ਦੀ ਫਿਤਰਤ ਹੈ ਭਈ ਜਿਹੜੀ ਚੀਜ਼ ਉਹਦੀ ਦਸਤਰਸ ਦੇ ਵਿੱਚ ਹੁੰਦੀ ਹੈ, ਉਹਨੂੰ ਹਾਸਲ ਹੋ ਚੁੱਕੀ ਹੁੰਦੀ ਹੈ, ਉਹਦੇ ਕੋਲ ਪਈ ਹੁੰਦੀ ਹੈ, ਉਹਦੀ ਉਹ ਕਦਰ ਨਹੀਂ ਜਾਣਦਾ। ਤੇ ਜਿਹੜੀ ਚੀਜ਼ ਦਾ ਉਹ ਤਾਲਬ ਹੁੰਦਾ ਹੈ, ਚਾਹੀਵਾਨ ਹੁੰਦਾ ਹੈ, ਉਹਨੂੰ ਹਾਸਲ ਕਰਨ ਦੇ ਵਾਸਤੇ ਕਈ ਖੇਖਣ ਕਰਦਾ ਹੈ, ਉਹਨੂੰ ਬੜੀ ਕਦਰ ਹੁੰਦੀ ਹੈ। ਉਹਨੂੰ ਹਾਸਲ ਕਰਨ ਲਈ ਉਹ ਪੈਸੇ ਖਰਚਦਾ ਹੈ, ਹੋਰ ਕੋਈ ਵਸ ਨਾ ਲੱਗੇ ਤੇ ਉਹਨੂੰ ਚੋਰੀ ਚੁੱਕ ਲਿਆਉਂਦਾ ਹੈ। ਤੁਸੀਂ ਦੇਖੋ ਨਾ, ਜਿਵੇਂ ਇੱਕ ਬੜਾ ਹੀ ਖੂਬਸੂਰਤ ਸ਼ਾਇਰ ਨੇ ਗੱਲ ਕੀਤੀ ਸੀ ਕਿ ਵਸਲ ਹੈ ਮਰਗੇ ਆਰਜ਼ੂ, ਹਿਜਰ ਹੈ ਲਜ਼ਤ ਤਲਬ।
ਹੁਣ ਕਿਸੇ ਦਾ ਵਿਛੋੜੇ ਦੇ ਵਿੱਚ ਜਦੋਂ ਅਸੀਂ ਪਏ ਹੁੰਦੇ ਆ ਨਾ, ਸਾਨੂੰ ਉਹ ਨਹੀਂ ਮਿਲ ਰਿਹਾ ਹੁੰਦਾ ਔਰ ਅਸੀਂ ਉਹਦੇ ਖੁਆਇਸ਼ਮੰਦ ਹੁੰਦੇ ਆ, ਉਹਦੇ ਤਾਲਬ ਹੁੰਦੇ ਆ, ਤੇ ਪਿਆਰੇ ਉਹ ਅਸੀਂ ਹਜ਼ਾਰ ਯਤਨ ਕਰਨੇ ਆ ਵੀ ਕਿਸੇ ਤਰੀਕੇ ਉਹ ਸਾਨੂੰ ਮਿਲ ਪਵੇ। ਤੇ ਜਦੋਂ ਉਹ ਮਿਲ ਪੈਂਦਾ ਤੇ ਉਹ ਜਿਹੜੀ ਸਾਡੇ ਦਿਲ 'ਚ ਉਹਨੂੰ ਮਿਲਣ ਦੀ ਹਸਰਤ ਤੇ ਸੱਧਰ ਹੁੰਦੀ ਹੈ, ਉਹਦੀ ਮੌਤ ਹੋ ਜਾਂਦੀ ਹੈ, ਕਿਉਂਕਿ ਉਹ ਹਾਸਲ ਜੋ ਸਾਨੂੰ ਹੋ ਜਾਂਦਾ ਫਿਰ ਅਸੀਂ ਉਹਦੀ ਉਹ ਕਦਰ ਨਹੀਂ ਕਰਦੇ। ਇਹੋ ਹੀ ਗੱਲ ਜਿਹੜੀ ਹੈ ਨਾ ਜੀ, ਇਸ ਅਖਾਣ ਦੇ ਵਿੱਚ ਇਨਸਾਨ ਦੀ ਇਸ ਫਿਤਰਤ ਬਾਰੇ ਇਸ ਅਖਾਣ 'ਚ ਦੱਸ ਪਾਈ ਗਈ ਹੈ ਭਈ ਘਰ ਦੀ ਸ਼ੱਕਰ ਬੂਰੇ ਵਰਗੀ। ਹਾਲਾਂਕਿ ਘਰ ਦੀ ਸ਼ੱਕਰ ਵੀ ਤੇ ਗੁੜ ਦੇ ਨਾਲ ਹੀ ਬਣੀ ਹੈ, ਉਹ ਵੀ ਓਨੀਆਂ ਹੀ ਮਿੱਠੀ ਹੈ, ਹੋ ਸਕਦਾ ਉਦੋਂ ਚੰਗੀ ਹੋਵੇ, ਪਰ ਚੋਰੀ ਦਾ ਗੁੜ ਮਿੱਠਾ, ਉਹਦੇ ਵਾਸਤੇ ਬੰਦੇ ਨੂੰ ਕੀ ਖੇਖਣ ਕਰਨੇ ਪੈਂਦੇ ਨੇ। ਚੋਰੀ ਕਰਨਾ ਕੋਈ ਸੌਖਾ ਤੇ ਨਹੀਂ ਨਾ। ਉਹਨੂੰ ਹਾਸਲ ਕਰਨ ਵਾਸਤੇ ਉਸ ਗੁੜ ਨੂੰ ਉਹਨੇ 100 ਥਾਵਾਂ ਦੇ ਉੱਤੇ ਖਤਰੇ ਵੀ ਮੁੱਲ ਲਏ, ਤੇ ਉਹਨੂੰ ਜਦੋਂ ਲਿਆਂਦਾ ਤੇ ਉਹਨੂੰ ਖਾ ਕੇ ਆਖਣ ਲੱਗਾ ਵੀ ਇਹ ਬਹੁਤਾ ਮਿੱਠਾ। ਹਾਲਾਂ ਉਹਦੇ ਆਪਣੇ ਘਰ ਵੀ ਸ਼ੱਕਰ ਪਈ ਸੀ, ਉਹ ਸਬਰ ਸ਼ੁਕਰ ਦਾ ਮੁਜ਼ਾਹਰਾ ਕਰਦਾ ਤੇ ਘਰ ਹੀ ਖਾ ਕੇ ਤੇ ਅੱਲਾਹ ਪਾਕ ਦਾ ਇਹਸਾਨ ਮੰਨਦਾ, ਉਹਦਾ ਸ਼ੁਕਰ ਕਰਦਾ। ਬਾਜਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਵੇਖਣ ਵਾਲੇ ਨੇ, ਮੁਹੰਮਦ ਰਫੀ ਕੰਬੋ, ਯਜ਼ਮਾਨ ਮੰਡੀ ਤੋਂ। ਜੀ ਜੀ ਜੀ। ਉਹਨਾਂ ਜਨਾਬ ਅਖਾਣ ਭਿਜਵਾਇਆ ਭਈ ਸਾਡੀ ਬਿੱਲੀ ਤੇ ਸਾਨੂੰ ਹੀ ਮਿਆਉ। ਹਾਂਜੀ, ਇਹਦੇ 'ਚ ਮਤਲਬ ਇਹ ਵੇ ਕਿ ਬਿੱਲੀ ਛੀ ਪੜਾਇਆ ਤੇ ਉਹਨੂੰ ਹੀ ਖਾਵਣ ਆਇਆ। ਹਾਂ, ਇਹ ਵੀ ਉਹੋ ਹੀ ਹੈ। ਹਾਂਜੀ, ਤੇ ਇਹਦੇ 'ਚ ਦੱਸਿਆ ਗਿਆ ਕਿ ਤੁਸੀਂ ਕਈ ਵਾਰੀ ਮਤਲਬ ਜਿਹਨੂੰ ਕਿਸੇ ਬੰਦੇ ਨੂੰ ਪਾਲਦੇ ਹੋ, ਪਾਲ ਪੋਸ ਉਹਦੀ ਕਰਦੇ ਹੋ, ਆਪਣੇ ਖਰਚ ਉਹਦੇ 'ਤੇ ਕਰਕੇ ਉਹਦੇ ਨਾਲ ਹਮਦਰਦੀ ਕਰਦਿਆਂ ਹੋਇਆਂ, ਕੋ ਮਾੜਾ ਸਮਝ ਕੇ, ਕਮਜ਼ੋਰਾ ਸਮਝ ਕੇ, ਰਹਿਮ ਕਰਦਿਆਂ ਹੋਇਆਂ। ਲੇਕਿਨ ਕਈ ਵਾਰੀ ਹੁੰਦਾ ਹੈ ਕਿ ਉਹ ਮਤਲਬ ਇਹ ਵੇ ਕਿ ਤੁਹਾਡੀ ਬੜੀ ਤਾਬਿਆਦਾਰੀ ਕਰਦਾ ਜਿੰਨਾ ਚਿਰ ਉਹਨੂੰ ਲੋੜ ਨਹੀਂ ਹੁੰਦੀ ਤੁਹਾਡੀ। ਹਾਂਜੀ, ਜਦੋਂ ਤੁਹਾਡੀ ਉਹਨੂੰ ਲੋੜ ਮੁੱਕ ਜਾਂਦੀ ਹੈ ਤਾਂ ਤੁਹਾਨੂੰ ਹੀ ਸਿੱਧਾ ਹੋ ਖਲੋਂਦਾ। ਹਾਂਜੀ, ਇਸ ਅਖਾਣ ਵਿੱਚ ਇਹ ਦੱਸਿਆ ਗਿਆ ਕਿ ਬਦ ਫਿਤਰਤ ਲੋਕ ਕਿਸੇ ਦੀ ਨੇਕੀ ਭੁਲਾ ਦਿੰਦੇ ਨੇ। ਜਿਹੜੇ ਚੰਗੇ ਨੇ ਨਾ ਜੀ, ਨੇਕਾਂ ਤੇ ਜੇ ਨੇਕੀ ਕਰੀਏ ਤੇ ਉਮਰਾਂ ਨਹੀਂ ਭੁਲਾਉਂਦੇ, ਤੋ ਜਿਹੜੇ ਚੰਗੇ ਲੋਕ ਨੇ ਉਹ ਤੇ ਕਿਸੇ ਨੇਕੀ ਕਿਸੇ ਦੀ ਨੂੰ ਯਾਦ ਰੱਖਦੇ ਨੇ। ਇੱਕ ਬੰਦਾ ਮਾੜਾ ਸਮਝ ਕੇ ਕਿਸੇ ਦੀ ਪਾਲ ਪੋਸ ਕਰਦਾ, ਉਹਦੇ ਮਤਲਬ ਉਹਦਾ ਧਿਆਨ ਰੱਖਦਾ, ਲੇਕਿਨ ਜਦੋਂ ਉਹ ਆਪਣੇ ਮਤਲਬ ਇਹ ਕਿ ਪੂਰਾ ਆਪਣੇ ਦਿਨਾਂ ਤੇ ਆ ਜਾਵੇ, ਪੈਰਾਂ ਤੇ ਖਲੋ ਜਾਵੇ, ਤੇ ਉਹਨੂੰ ਮਾਲਕ ਨੂੰ ਹੀ ਸਿੱਧਿਆ ਹੋ ਖਲੋਵੇ ਤੇ ਉਹਦੇ ਜੋ ਨੁਕਸ ਕੱਢਣ ਲੱਗ ਪਵੇ, ਤੇ ਮਤਲਬ ਉਹਨੂੰ ਫਿਰ ਉਸ ਮੌਕੇ ਤੇ ਇਹ ਅਖਾਣ ਬੋਲਿਆ ਜਾਂਦਾ ਹੈ ਵੀ ਤੂੰ ਸਾਡੇ ਹੀ ਟੁਕਰਾਂ ਦੇ ਪਲਿਆ ਤੇ ਸਾਨੂੰ ਹੀ ਹੁਣ ਅੱਖਾਂ ਪਿਆ ਕੱਢਣਾ। ਪਿਆਰਿਓ, ਜਦੋਂ ਕੋਈ ਸਾਡਾ ਹੀ ਜ਼ੇਰੇ ਦਸਤ, ਸਾਡਾ ਹੀ ਜ਼ੇਰੇ ਬਾਰ, ਸਾਡਾ ਹੀ ਬਚਿਆ ਕੁਚਿਆ ਕਾਨ ਵਾਲਾ ਸਾਡਾ ਹੀ ਅੱਗੇ ਆ ਕੇ ਖਲੋ ਜਾਂਦਾ ਹੈ, ਤੇ ਉਸ ਵੇਲੇ ਇਹ ਅਖਾਣ ਬੋਲਿਆ ਜਾਂਦਾ ਹੈ ਵੀ ਸਾਡੀ ਬਿੱਲੀ ਤੇ ਸਾਨੂੰ ਹੀ ਮਿਆਉ। ਬਾਜਵਾ ਸਾਹਿਬ ਸਿਆਲਕੋਟ ਤੋਂ ਮੁਹੰਮਦ ਅਮੀਨ ਸਾਹਿਬ ਸਾਡੇ ਬੜੇ ਪੱਕੇ ਦਰਸ਼ਕ ਨੇ, ਉਹਨਾਂ ਪੀਰ ਵਾਰਿਸ ਸ਼ਾਹ ਦਾ ਇੱਕ ਮਿਸਰਾ ਭਿਜਵਾਇਆ ਜਿਹੜਾ ਕਿ ਅਖਾਣ ਦਾ ਰੂਪ ਇਖਤਿਆਰ ਕਰ ਚੁੱਕਿਆ ਹੋਇਆ ਹੈ। ਉਹ ਇਸ ਤਰ੍ਹਾਂ ਜੀ ਵੀ ਕੰਜਰ ਸੋ ਜੋ ਗੈਰ ਤੋਂ ਬਾਹਰ ਹੋਵੇ, ਹਾਂਜੀ, ਜਿਵੇਂ ਭਾਬੜਾ ਬਿਨਾ ਇਸ਼ਨਾਨ ਹੋਵੇ। ਹਾਂਜੀ, ਇਹਦੇ ਨਾਲ ਇਹਦੇ 'ਚ ਅਖਾਣ 'ਚ ਦੱਸਿਆ ਗਿਆ ਭਈ ਕੰਜਰ ਕਿਸੇ ਦੀ ਜ਼ਾਤ ਨਹੀਂ ਹੁੰਦੀ। ਕੰਜਰ ਉਹ ਹੁੰਦਾ ਜਿਹੜਾ ਕੰਜਰਾਂ ਦੇ ਕੰਮ ਕਰਨ ਲੱਗ ਪਵੇ, ਜਿਹੜਾ ਆਪਣੀ ਅਣਖ ਤੇ ਗੈਰਤ ਨੂੰ ਵੇਚ ਦੇਵੇ ਲਾਲਚ ਦੇ ਪਿੱਛੇ। ਹਾਂਜੀ, ਔਰ ਉਹ ਸਿਰਫ ਵੇਖੇ ਕਿ ਪੈਸਾ ਹੋਣਾ ਚਾਹੀਦਾ, ਭਾਵੇਂ ਕਿਵੇਂ ਵੀ ਆਵੇ, ਭਾਵੇਂ ਗੈਰਤ ਵਿਕ ਜਾਏ, ਭਾਵੇਂ ਅਣਖ ਵਿਕ ਜਾਏ, ਭਾਵੇਂ ਪੱਲੇ ਕੱਖ ਕੰਡਾ ਨਾ ਰਹਿ ਜੇ, ਤੇ ਉਹਨੂੰ ਕੰਜਰ ਆਖਦੇ ਨੇ। ਕੰਜਰ ਕਿਸੇ ਦੀ ਜ਼ਾਤ ਨਹੀਂ ਹੁੰਦੀ। ਤੋ ਵਾਰਿਸ ਸ਼ਾਹ ਨੇ ਇਹ ਲਿਖਿਆ ਕਿ ਜਿਹੜੇ ਲੋਕ ਆਪਣੀ ਅਣਖ ਆਨ ਨੂੰ ਕਾਇਮ ਦੈਮ ਰੱਖਦੇ ਨੇ, ਉਹਦਾ ਖਿਆਲ ਰੱਖਦੇ ਨੇ, ਉਹ ਕਦੀ ਬਗੈਰਤੀ ਨਹੀਂ ਕਰਦੇ। ਹਾਂਜੀ, ਉਹ ਭੁੱਖੇ ਵੀ ਮਰਦੇ ਹੋਣਗੇ, ਹਾਂਜੀ, ਤੇ ਮੰਗ ਖਾਣ ਨੂੰ ਬੁਰਾ ਸਮਝਣਗੇ। ਭੁੱਖੇ ਮਰ ਜਾਣਗੇ ਪਰ ਮੰਗ ਕੇ ਨਹੀਂ ਖਾਣਗੇ। ਲੇਕਿਨ ਜਿਹੜਾ ਬੰਦਾ ਜਿਹਦੇ 'ਚ ਗੈਰਤ ਆਨ ਮੁੱਕ ਜੇਗੀ, ਉਹ ਲੋਕਾਂ ਅੱਗੇ ਤਲੀ ਵੀ ਕਰਨੀ ਸ਼ੁਰੂ ਕਰ ਦੇਗਾ। ਹਾਂਜੀ, ਉਹਨਾਂ ਦੱਸਿਆ ਕਿ ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਪਾਵੜਾ ਬਿਨਾਂ ਇਸ਼ਨਾਨ ਹੋਵੇ, ਕਿ ਪਾਵੜੇ ਜਿਹੜੇ ਨੇ ਬਗੈਰ ਨਹਾਉਣ ਤੋਂ, ਬਗੈਰ ਇਸ਼ਨਾਨ ਕਰਨ ਤੋਂ ਰਹਿ ਹੀ ਨਹੀਂ ਸਕਦੇ। ਉਹਨਾਂ ਦੇ ਮਜ਼ਹਬ ਦਾ ਹਿੱਸਾ ਹੈ ਕਿ ਰੋਜ਼ ਉਹਨਾਂ ਨਹਾਉਣਾ ਹੈ। ਹਾਂਜੀ, ਤੇ ਜਿਸ ਤਰ੍ਹਾਂ ਪਾਵੜਾ ਜਿਹੜਾ ਬਗੈਰ ਇਸ਼ਨਾਨ ਤੋਂ ਨਹੀਂ ਰਹਿ ਸਕਦਾ, ਇੰਜ ਹੀ ਜਿਹੜਾ ਕੰਜਰ ਹੈ, ਹਾਂਜੀ, ਉਹ ਬਗੈਰਤੀ ਕਰਨ ਤੋਂ ਨਹੀਂ ਮੁੜ ਸਕਦਾ। ਹਾਂਜੀ, ਉਹਦੇ ਵਿੱਚ ਇਹ ਖੂਨ 'ਚ ਸ਼ਾਮਲ ਹੈ ਕਿ ਉਹਨੇ ਮਤਲਬ ਹੈ ਕਿ ਕੰਜਰਪੁਣਾ ਕਰਕੇ ਛੱਡਣਾ। ਲੇਕਿਨ ਜਿਹੜੇ ਅਣਖਾਣ ਵਾਲੇ ਲੋਕ ਨੇ,
ਉਹ ਕੰਜਰ ਉਹ ਆਪਣੀ ਜਿਹੜੀ ਜ਼ਾਤ ਹੈ ਉਹਦੇ ਵਿੱਚ ਭਾਵੇਂ ਉਹ ਮਾੜੇ ਹੋਣ ਤਗੜੇ ਹੋਣ ਜਿਹੜੀ ਵੀ ਹਾਲਤ ਹੋਵੇ ਉਹ ਆਪਣਾ ਸਮਝ ਕੇ ਆਪਣੇ ਆਪ ਨੂੰ ਆਪਣਾ ਗੁਜ਼ਾਰਾ ਕਰਦੇ ਨੇ, ਲੇਕਿਨ ਉਹ ਕੰਜਰਾਂ ਦੇ ਕਦੀ ਕੰਮ ਨਹੀਂ ਕਰਦੇ। ਲੋ ਜੀ ਪਿਆਰਿਓ, ਕੰਜਰ ਸੋ ਜੋ ਗੈਰ ਤੋਂ ਬਾਹਰ ਹੋਵੇ, ਜਿਵੇਂ ਭਾਬੜਾ ਬਿਨਾ ਇਸ਼ਨਾਨ ਹੋਵੇ। ਬੜੀ ਸੋਹਣੀ ਬਾਜਵਾ ਸਾਹਿਬ ਵੰਡ ਕੀਤੀ ਵੀ ਕੰਜਰ ਸਾਡੇ ਵਸੇਬ ਵਿੱਚ, ਸਾਡੇ ਮਾਹੌਲ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਆਖਦੇ ਹਾਂ ਜਿਨ੍ਹਾਂ ਦਾ ਇੱਜ਼ਤ ਗੈਰਤ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ। ਉਹ ਦੁਨੀਆ ਕਮਾਉਣ ਵਾਸਤੇ 4 ਪੈਸਿਆਂ ਦੀ ਖਾਤਰ ਆਪਣੀ ਇੱਜ਼ਤ ਗੈਰਤ ਹਰ ਸ਼ੈ ਦਾਅ 'ਤੇ ਲਾ ਦਿੰਦੇ ਨੇ। ਇਹਨੂੰ ਮਜ਼ੀਦ ਨਿਖੇੜ ਕੇ ਮੈਂ ਕੀ ਤੁਹਾਡੇ ਹਜ਼ੂਰ ਬਿਆਨ ਕਰਾਂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਭਈ ਸਾਡੇ ਵਸੇਬ ਵਿੱਚ ਅਸੀਂ ਕਿੰਨਾ ਲੋਕਾਂ ਨੂੰ ਕੰਜਰ ਆਖਦੇ ਹਾਂ। ਕਿਉਂਕਿ ਸਾਡਾ ਪ੍ਰੋਗਰਾਮ 'ਚ ਖਵਾਤੀਨ ਵੀ, ਸਾਡੀਆਂ ਧੀਆਂ ਭੈਣਾਂ ਵੀ ਵੇਖਦੀਆਂ ਨੇ, ਇਸ ਵਾਸਤੇ ਮਲਫੂਫ ਜਿਹੇ ਅਲਫਾਜ਼ ਵਿੱਚ ਤੁਹਾਨੂੰ ਮੈਂ ਅਰਜ਼ ਕਰ ਰਿਹਾ ਭਈ ਜਿਨ੍ਹਾਂ ਨੂੰ ਸਾਡੇ ਵਸੇਬ ਵਿੱਚ ਕੰਜਰ ਆਖਿਆ ਜਾਂਦਾ ਹੈ, ਪੀਰ ਵਾਰਿਸ ਸ਼ਾਹ ਵੀ ਇਸ ਮਿਸਰੇ 'ਚ ਮੁਰਾਦ ਉਹੋ ਹੀ ਲੈ ਰਹੇ ਨੇ। ਲੇਕਿਨ ਲਫ਼ਜ਼ ਕੰਜਰ ਦਾ ਜਿਹੜਾ ਮਤਲਬ ਹੈ ਨਾ ਜੀ, ਉਹ ਇੱਕ ਇਹ ਵੀ ਹੈ ਤਸੱਵੁਫ ਦੇ ਵਿੱਚ ਕਿ ਕੰਨੀ ਸੁਣ ਕੇ ਜਰਨ ਵਾਲਾ, ਕੰਨ ਜਰ। ਲਓ ਜੀ ਬਾਜਵਾ ਸਾਹਿਬ ਜਲੰਧਰ ਤੋਂ ਸੁਖਵਿੰਦਰ ਸਿੰਘ ਬਾਜਵਾ ਜੀ 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 ਤੁਹਾਡੀ ਬਰਾਦਰੀ ਦੇ ਨੇ, ਹਾਂਜੀ ਸਾਡੇ ਬੜੇ ਪਿਆਰੇ ਦਰਸ਼ਕ ਪੱਕੇ। ਉਹਨਾਂ ਅਖਾਨ ਭਜਵਾਇਆ ਵੀ ਇੱਕ ਪਿਓ ਸਾਰੀ ਔਲਾਦ ਨੂੰ ਪਾਲਦਾ ਹੈ ਤੇ ਸਾਰੀ ਔਲਾਦ ਰਲ ਕੇ ਇੱਕ ਪਿਓ ਨੂੰ ਨਹੀਂ ਪਾਲ ਸਕਦੀ। ਹਾਂਜੀ ਬਿਲਕੁਲ ਸਹੀ ਬਾਤ ਹੈ। ਗੱਲ ਅਸਲ 'ਚ ਇਹ ਹੈ ਜੀ ਕਿ ਵੇਖੋ ਨਾ, ਪਿਓ ਜਿਹੜਾ ਹੈ ਜਾਂ ਮਾਂ ਕਿੰਨੇ ਜਫਰ ਜਾਲਦੇ ਨੇ ਔਲਾਦਾਂ ਵਾਸਤੇ। ਕਿਹੜੇ ਕਿਹੜੇ ਬੰਦਾ ਝੂਠ ਸੱਚ ਜ਼ਿੰਦਗੀ 'ਚ ਮਾਰਦਾ ਹੈ, ਹਾਂਜੀ। ਤੇ ਸਿਰਫ ਕਿ ਮੇਰੀ ਜਿਹੜੀ ਔਲਾਦ ਹੈ ਇਹ ਪਲ ਜਾਏ, ਇਹ ਪੜ੍ਹ ਜਾਏ, ਇਹ ਕਿਸੇ ਰੁਤਬੇ 'ਤੇ ਅਪੜ ਜਾਣ। ਤੇ ਹੋਣਾ ਤੇ ਇਹ ਚਾਹੀਦਾ ਕਿ ਜਦੋਂ ਮਤਲਬ ਇਹ ਕਿ ਮਾਂ ਪਿਓ ਵਡੇਰੇ ਹੋ ਗਏ, ਔਲਾਦਾਂ ਜਵਾਨ ਹੋ ਗਈਆਂ, ਉਹ ਜ਼ੋਰਾਵਰ ਹੋ ਗਈਆਂ, ਤੇ ਉਸ ਵੇਲੇ ਉਹਨੂੰ ਹੱਥਾਂ 'ਤੇ ਚੁੱਕੀ ਫਿਰਨ ਜੀ, ਹਾਂਜੀ, ਪਿਓ ਨੂੰ ਜਾਂ ਮਾਂ ਨੂੰ ਹੱਥਾਂ 'ਤੇ ਚੁੱਕੀ ਫਿਰਨ। ਲੇਕਿਨ ਇਹ ਵੇ ਕਿ ਜਦੋਂ ਫਿਰ ਉਹ ਆਮਣ ਬਗਾਨੀਆਂ ਜਾਈਆਂ ਤੇ ਵਿਛੋੜਨ ਸਕਿਆ ਭਾਈਆਂ, ਫਿਰ ਉਹ ਜਦੋਂ ਵਹੁਟੀਆਂ ਦੇ ਮੂੰਹ ਵੇਖਦੇ ਨੇ ਨੌਜਵਾਨ, ਤੇ ਫਿਰ ਉਹ ਜਨਾਬ ਉਹ ਉਹਨਾਂ ਨੂੰ ਸਬਕ ਪੜ੍ਹਾਉਣਾ ਸ਼ੁਰੂ ਕਰ ਦਿੰਦੀਆਂ ਨੇ। ਉਹਦੇ ਤੋਂ ਬਾਅਦ ਉਹ ਹੌਲੀ ਹੌਲੀ ਆਪਣੇ ਪਿਓ ਤੋਂ, ਆਪਣੀ ਮਾਂ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਨੇ, ਜਿਹੜਾ ਕਿ ਚੰਗਾ ਨਹੀਂ, ਰੱਬ ਨੂੰ ਨਾਰਾਜ਼ ਕਰਨ ਵਾਲੀ ਗੱਲ ਹੈ ਜੀ, ਹਾਂਜੀ। ਤੇ ਫਿਤਰਤ ਦਾ ਤਕਾਜ਼ਾ ਤੇ ਵੀ ਕਿ ਜਦੋਂ ਉਹ ਕਮਜ਼ੋਰ ਹੋਣ, ਤੇ ਇਹ ਜਦੋਂ ਨਿੱਕੇ ਨਿੱਕੇ ਸਨ, ਇਹ ਜਦੋਂ ਕਮਜ਼ੋਰ ਸਨ ਔਲਾਦ, ਉਦੋਂ ਪਿਓ ਨੇ ਉਹਨਾਂ ਨੂੰ ਪਾਲਿਆ, ਉਹਨਾਂ ਦੀ ਰੱਖਿਆ ਕੀਤੀ, ਉਹਨਾਂ ਦੀ ਸਾਂਭ ਸੰਭਾਲ ਕੀਤੀ, ਉਹਨਾਂ ਦੀ ਪਾਲ ਪੋਸ ਕੀਤੀ ਜੀ। ਲੇਕਿਨ ਜਦੋਂ ਮਾਂ ਪਿਓ ਦਾ ਟਾਈਮ ਹੁੰਦਾ ਵਡੇਰਿਆਂ ਕਮਜ਼ੋਰੀ ਦਾ, ਹਾਂਜੀ, ਉਸ ਵੇਲੇ ਉਹਨਾਂ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਪਾਲ ਪੋਸ ਕਰਨ। ਉਸ ਵੇਲੇ ਜਨਾਬ ਪਿਓ ਨੂੰ ਖਿੱਦੂ ਬਣਾ ਲੈਣਾ ਕਿ ਜਿਹੜਾ ਪਿਓ ਹੈ ਇੰਨੇ ਦਿਨ ਫਲਾਣੇ ਵੱਲੋਂ ਰੋਟੀ ਖਾਏਗਾ, ਇੰਨੇ ਫਲਾਣੇ ਵੱਲੋਂ ਖਾਏਗਾ, ਤੇ ਇਹ ਕੋਈ ਚੰਗਾ ਰਵੱਈਆ ਨਹੀਂ। ਇਹਦੇ ਨਾਲ ਜਿਹੜਾ ਪਿਓ ਹੈ ਨਾ, ਉਹ ਆਪਣੇ ਆਪ ਨੂੰ ਵੈਸੇ ਵੀ ਨਾ ਜਿਵੇਂ ਗੁਲਾਮ ਜਿਹਾ ਨਹੀਂ ਬੰਦਾ ਸਮਝਣ ਲੱਗ ਪੈਂਦਾ। ਹਾਲਾਂ ਹੋਣਾ ਤਾਂ ਚਾਹੀਦਾ ਨਾ ਕਿ ਉਹਦੇ ਕੋਲ, ਉਹਦੇ ਥੋੜ ਦੇ ਉੱਤੇ ਆ ਕੇ ਉਹਨੂੰ ਰੋਟੀ ਮਿਲੇ, ਉਹਦੇ ਕੱਪੜੇ ਧੁੱਪੇ ਹੋਏ ਮਿਲਣ, ਉਹਦੇ ਕੋਲ ਸਾਰੇ ਬਹਿਣ, ਉਹ ਇੱਜ਼ਤ ਕਰਨ। ਤੇ ਜੇ ਉਹ ਹੋਏ ਜੀ ਚਾਚਾ ਅੱਬਾ ਜੀ ਤੁਸੀਂ ਅੱਜ ਸਾਡੇ ਘਰੋਂ ਆ ਕੇ ਰੋਟੀ ਖਾ ਲਿਓ, ਦੂਜੇ ਦਿਨ ਤੇ ਉਹ ਸਮਝੇਗਾ ਕਿ ਮੈਂ ਤੇ ਮੰਗਤਾ ਬਣ ਗਿਆ ਔਰ ਮੇਰੀ ਤੇ ਸੀਅਤ ਮੰਗਤਿਆਂ ਵਾਲੀ ਰਹਿ ਗਈ। ਤੋ ਇਹ ਜਿਹੜੀ ਚੀਜ਼ ਹੈ, ਇਹੋ ਜਿਹੀਆਂ ਔਲਾਦਾਂ ਯਕੀਨਨ ਤੌਰ ਤੇ ਨਿੰਦਣਯੋਗ ਨੇ, ਸਲਾਹਣਯੋਗ ਨਹੀਂ, ਜਿਹੜੀਆਂ ਆਪਣੇ ਮਾਂ ਪਿਓ ਦੀ ਪਾਲ ਪੋਸ ਵਡੇਰੀ ਉਮਰੇ ਨਹੀਂ ਕਰਦੀਆਂ। ਲਓ ਜੀ ਸਾਹਿਬੋ, ਸਾਡੇ ਮਿਹਰਬਾਨ ਸਰਦਾਰ ਹੋਰਾਂ ਨੇ ਜਿਹੜਾ ਅਖਾਨ ਭਜਵਾਇਆ ਉਹ ਇਸ ਤਰ੍ਹਾਂ ਸੀ ਵੀ ਇੱਕ ਬਾਪ ਸਾਰੀ ਔਲਾਦ ਦੀ ਪਾਲਣਾ ਕਰ ਲੈਂਦਾ ਹੈ ਤੇ ਸਾਰੀ ਔਲਾਦ ਫਿਰ ਰਲ ਕੇ ਇੱਕ ਪਿਓ ਦੀ ਪਾਲਣਾ ਨਹੀਂ ਕਰ ਸਕਦੀ। ਪਿਆਰਿਓ, ਇਸ ਅਖਾਨ ਦੇ ਵਿੱਚ ਸਾਨੂੰ ਇਹ ਮੱਤ ਦਿੱਤੀ ਗਈ ਹੈ, ਸਾਨੂੰ ਇਹ ਹੁਕਮ ਦਿੱਤਾ ਗਿਆ ਹੈ, ਨਸੀਹਤ ਕੀਤੀ ਗਈ ਹੈ ਕਿ ਸਾਨੂੰ ਆਪਣੇ ਮਾਈ ਬਾਪ ਦਾ ਬੜਾ ਹੀ ਧਿਆਨ ਰੱਖਣਾ ਚਾਹੀਦਾ, ਬੜਾ ਅਦਬ ਕਰਨਾ ਚਾਹੀਦਾ। ਸਾਹਿਬੋ, ਇਨਸਾਨ ਦਾ ਬੱਚਾ ਜਦੋਂ ਪੈਦਾ ਹੁੰਦਾ ਹੈ ਤੇ ਉਹ ਦੁਨੀਆ ਦੇ ਵਿੱਚ ਤਮਾਮ ਤਰ ਮਖਲੂਕਾਤ ਦੇ ਬੱਚਿਆਂ ਨਾਲੋਂ ਜ਼ਿਆਦਾ ਕਮਜ਼ੋਰ ਹੁੰਦਾ ਹੈ। ਤੁਸੀਂ ਵੇਖੋ ਨਾ, ਸਾਡੇ ਵਸੇਬ ਦੇ ਵਿੱਚ ਹੀ ਝਾਤੀ ਮਾਰ ਲਵੋ, ਮੱਝਾਂ ਸੂੰਦੀਆਂ ਨੇ, ਬੱਕਰੀਆਂ ਸੂੰਦੀਆਂ ਨੇ, ਘੋੜੀਆਂ ਬੱਚੇ ਜੰਮਦੀਆਂ ਨੇ, ਅੱਧੇ ਘੰਟੇ ਬਾਅਦ ਬੱਚਾ ਉੱਠ ਕੇ ਆਪਣੇ ਪੈਰਾਂ 'ਤੇ ਖਲੋ ਜਾਂਦਾ, ਆਪੇ ਆਪਣੀ
ਮਾਂ ਦਾ ਦੁੱਧ ਪੀਣ ਲੱਗ ਪੈਂਦਾ, ਮੱਝ ਦਾ ਕੱਟਾ ਜਿਹੜਾ। ਇਸੇ ਤਰ੍ਹਾਂ ਬੱਕਰੀ ਦੇ ਬੱਚੇ ਜਿਹੜੇ ਨੇ ਉਹ ਆਪੇ ਉੱਠ ਕੇ ਆਪਣੀ ਮਾਂ ਦੇ ਥਣਾ ਤੋਂ ਆਪਣੀ ਫੀਡ ਲੈਣੀ ਸ਼ੁਰੂ ਕਰ ਦਿੰਦੇ ਨੇ। ਤੇ ਇਨਸਾਨ ਦਾ ਬੱਚਾ ਜਿਹੜਾ ਉਹਦੇ ਤੇ ਦੇਖੋ ਕਿ ਮਾਂ-ਬਾਪ ਕਿੰਨੀ ਡਿਊਟੀ ਦਿੰਦੇ ਨੇ। ਸਾਲ ਡੇਢ ਦਾ ਵੀ ਹੋ ਜਾਵੇ ਤੇ ਉਹਨੂੰ ਆਪ ਉਹ ਵਿਚਾਰਾ ਨਾ ਰੋਟੀ ਖਾ ਸਕਦਾ, ਨਾ ਬੁਰਕੀ ਤਰੋੜ ਸਕਦਾ। ਮਾਵਾਂ ਉਹਨਾਂ ਨੂੰ ਚੁੱਕ ਚੁੱਕ ਕੇ ਦੁੱਧ ਪਿਆਉਂਦੀਆਂ ਨੇ, ਮਦਰ ਫੀਡਿੰਗ ਕਰਾਉਂਦੀਆਂ ਨੇ, ਦੂਸਰੀ ਜੋ ਜੋ ਗਜ਼ਾਵਾਂ ਪੁੱਜਦਾ ਹੋਵੇ ਕਿਸੇ ਦਾ ਉਹ ਆਪਣੀ ਔਲਾਦ ਨੂੰ ਖਵਾਉਂਦਾ ਹੈ, ਉਹਨੂੰ ਟੁਰਨਾ ਫਿਰਨਾ ਸਿਖਾਉਂਦਾ ਹੈ, ਉਹਨੂੰ ਚੁੱਕ ਚੁੱਕ ਕੇ ਇੱਕ ਸਫ਼ਰ ਕਰਦੇ ਨੇ ਸਾਹਿਬੋ। ਤੇ ਵੱਡਾ ਹੋ ਕੇ ਜਦੋਂ ਮੋਢਿਆਂ ਤੋਂ ਥੁੱਕਣ ਲੱਗ ਪਵੇ ਬੰਦਾ ਤੇ ਆਪਣੇ ਮਾਈ ਬਾਪ ਦੀ ਕੋਈ ਕਦਰ ਨਾ ਕਰੇ, ਹਾਲਾਂਕਿ ਉਹਨੂੰ ਇਹ ਵੀ ਪਤਾ ਹੈ ਕਿ ਮਾਂ ਬਾਪ ਦੇ ਵਾਸਤੇ ਅੱਲਾਹ ਪਾਕ ਨੇ ਆਪੂ ਆਪਣੇ ਬੰਦਿਆਂ ਨੂੰ ਆਪਣੀ ਪਾਕ ਕਿਤਾਬ ਦੇ ਵਿੱਚ ਦੱਸਿਆ ਕਿ ਆਪਣੇ ਮਾਪਿਆਂ ਲਈ ਇੰਜ ਦੁਆ ਮੇਰੇ ਕੋਲੋਂ ਮੰਗੋ। ਅੱਲਾਹ ਪਾਕ ਪਿਆ ਸਿਖਾਉਂਦਾ ਹੈ। ਇੱਥੋਂ ਮਾਂ ਬਾਪ ਦਾ ਰੁਤਬਾ ਵੇਖ ਲਓ ਕਿ ਅੱਲਾਹ ਪਾਕ ਫਰਮਾਉਂਦੇ ਨੇ ਕਿ ਮੇਰੇ ਕੋਲੋਂ ਦੁਆ ਮੰਗੋ ਭਈ ਰੱਬੇ ਅਰਹਮਹੁਮਾ ਕਮਾ ਰੱਬਾਯਾਨੀ ਸਗੀਰਾ। ਮੇਰੇ ਰੱਬਾ ਮੇਰੇ ਦੋਵਾਂ, ਹੁਮਾ ਤਸਨੀਆ ਦਾ ਸੀਗਾ ਦੋਵਾਂ ਵਾਸਤੇ, ਰੱਬੇ ਅਰਹਮਹੁਮਾ ਮੇਰੇ ਅੱਲਾਹ ਪਾਕ ਮੇਰੇ ਦੋਵਾਂ ਮਾਂ ਤੇ ਬਾਪ ਦੋਵਾਂ ਦੇ ਉੱਤੇ ਉਂਝ ਰਹਿਮ ਕਰ ਜਿਵੇਂ ਕਮਾ ਰੱਬਾਯਾਨੀ ਸਗੀਰਾ, ਜਿਵੇਂ ਮੈਂ ਨਿੱਕਾ ਸਾਂ ਤੇ ਇਹ ਮੇਰੇ ਤੇ ਰਹਿਮ ਕਰਦੇ ਰਹੇ। ਦੇਖੋ ਕਿਸ ਕਦਰ ਪਿਆਰੀ ਦੁਆ ਹੈ, ਔਰ ਸਿਖਾਉਣ ਵਾਲਾ ਅੱਲਾਹ ਪਾਕ ਹੈ। ਉਹ ਸਾਨੂੰ ਸਿਖਾ ਰਹੇ ਨੇ ਭਈ ਮੇਰੇ ਕੋਲੋਂ ਮਾਪਿਆਂ ਵਾਸਤੇ ਇੰਝ ਦੁਆ ਤੁਸੀਂ ਮੰਗਣੀ ਹੈ। ਕੁਰਾਨ ਪਾਕ 'ਚ ਐਤ ਉਤਾਰ ਕੇ ਸਾਨੂੰ ਪੈ ਸਿਖਾਉਂਦਾ। ਇੱਥੋਂ ਤੁਸੀਂ ਮਾਂ ਬਾਪ ਦੀ ਅਜ਼ਮਤ ਔਰ ਉਹਨਾਂ ਦੀ ਤਕਦੀਸ ਦਾ ਅੰਦਾਜ਼ਾ ਲਾ ਲਓ। ਤੇ ਅਸੀਂ ਮਾਪਿਆਂ ਨੂੰ ਬੜੇ ਪੇ ਵੇਲੇ ਰੋਲਨੇ ਆ, ਸਾਰੇ ਨਹੀਂ, ਬੜੇ ਬੜੇ ਅੱਲਾਹ ਪਾਕ ਦੇ ਚੰਗੇ ਜੀਵ ਵੀ ਨੇ, ਏਡੇ ਏਡੇ ਨੇਕ ਪੁੱਤਰ ਵੀ ਨੇ ਲੋਕਾਂ ਦੇ ਕਿ ਉਹ ਆਪਣੇ ਮਾਈ ਬਾਪ ਤੋਂ ਜਾਨ ਕੁਰਬਾਨ ਕਰਦੇ ਨੇ। ਸਾਰੀ ਸਾਰੀ ਰਾਤ ਬਿਮਾਰ ਪਿਓ ਦੇ ਕੋਲ ਸਰਾਣੇ ਖਲੋਤੇ ਰਹਿੰਦੇ ਨੇ। ਅੱਲਾਹ ਪਾਕ ਉਹਨਾਂ 'ਤੇ ਵੀ ਰਹਿਮਤਾਂ ਕਰੇ, ਉਹਨਾਂ ਨੂੰ ਅਜਰ ਦੇਵੇ। ਤੇ ਸਾਹਿਬੋ ਜਿਹੜੇ ਨਹੀਂ ਮਾਪਿਆਂ ਦਾ ਅਦਬ ਕਰਦੇ ਉਹਨਾਂ ਨੂੰ ਮੇਰਾ ਮਾਲਕ ਸਿੱਧੇ ਰਾਹ ਪਾਏ, ਉਹਨਾਂ ਨੂੰ ਅੱਲਾਹ ਪਾਕ ਹਦਾਇਤ ਦੇ। ਇਹ ਜਿਹੜਾ ਅਖਾਨ ਹੈ ਇਹਦੇ ਵਿੱਚ ਵੀ ਇਹੋ ਹੀ ਸਾਨੂੰ ਮੱਤ ਦਿੱਤੀ ਗਈ ਹੈ ਭਈ ਇੱਕ ਪਿਓ ਨੂੰ 7-8 ਬੱਚੇ ਪਿਆ ਪਾਲਦਾ ਤੇ 7-8 ਰਲ ਕੇ ਯਾਰ ਤੁਸੀਂ ਇੱਕ ਪਿਓ ਨੂੰ ਨਹੀਂ ਪਾਲ ਸਕਦੇ। ਸਾਹਿਬੋ ਇਹਦੇ ਨਾਲ ਹੀ ਸਾਡੇ ਅੱਜ ਦੇ ਵਲੌਗ ਦਾ ਵੇਲਾ ਮੁੱਕ ਗਿਆ ਹੈ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चढ़